ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ 10 ਰਾਜਾਂ ਵਿੱਚ ਲੋਕ ਸਭਾ ਦੀਆਂ 3 ਅਤੇ ਵਿਧਾਨ ਸਭਾ ਦੀਆਂ 33 ਸੀਟਾਂ ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਨ੍ਹਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਜ਼ੋਰਦਾਰ ਝਟਕਾ ਲੱਗਾ ਹੈ। 3 ਮਹੀਨੇ ਪਹਿਲਾਂ ਤੋਂ ਚੱਲ ਰਹੀ ਮੋਦੀ ਵੇਵ ਪੁੱਠੀ ਚੱਲ ਪਈ ਜਾਪਦੀ ਹੈ। यूपी ਤੇ ਰਾਜਸਥਾਨ ਵਿੱਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਬੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗੁਜਰਾਤ ਵਿੱਚ ਵੀ ਕਾਂਗਰਸ ਨੇ ਬੀਜੇਪੀ ਦਾ ਪੂਰਾ ਮੁਕਾਬਲਾ ਕੀਤਾ। ਵਿਊਅਰਸ, ਅੱਜ ਅਸੀਂ ਇਹਨਾਂ ਚੋਣਾਂ ਸੰਬੰਧੀ ਅਤੇ ਹੋਰ ਅਹਿਮ ਮੁੱਦਿਆਂ ਸੰਬੰਧੀ ਗੱਲਬਾਤ ਕਰਾਂਗੇ ਸਿੱਖ ਸਕਾਲਰ ਅਤੇ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ। ਅਸੀਂ ਇਹਨਾਂ ਤੋਂ ਜਾਣਾਂਗੇ ਕਿ ਇਹ ਇਹਨਾਂ ਚੋਣ ਨਤੀਜਿਆਂ ਨੂੰ ਕਿਵੇਂ ਵੇਖਦੇ ਹਨ ਅਤੇ ਇਹਨਾਂ ਚੋਣ ਨਤੀਜਿਆਂ ਦੇ ਦੂਰਅਸਲੀ ਪ੍ਰਭਾਵ ਕੀ ਹੋਣਗੇ। ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਇੰਡੀਆ ਤੋਂ ਪੰਜਾਬ ਤੋਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਵੈਲਕਮ ਬੈਕ ਟੂ ਨਿਊਜ਼ ਟੀਵੀ 84। ਵੀਰ ਜੀ ਥੈਂਕ ਯੂ ਜੀ। ਥੈਂਕ ਯੂ ਵੀਰ ਜੀ। ਵੀਰ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਜਿਹੜੀਆਂ ਬਾਈ ਇਲੈਕਸ਼ਨਸ ਪਾਸ ਹੋ ਕੇ ਗਈਆਂ ਨੇ, ਤੁਸੀਂ ਇਹਨਾਂ ਇਲੈਕਸ਼ਨਸ ਨੂੰ ਕਿਵੇਂ ਵੇਖਦੇ ਹੋ? ਆਲਸੋ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਖਿਆਲ ਨਾਲ ਕਿ ਇਲੈਕਸ਼ਨ ਕੀ ਸੁਨੇਹਾ ਦੇ ਰਹੀਆਂ ਨੇ? ਦੇਖੋ, ਇਹ ਇਲੈਕਸ਼ਨ ਇੱਕ ਸਿੱਧਾ ਤੇ ਸਾਫ਼ ਸੁਨੇਹਾ ਦੇ ਰਹੀਆਂ ਜੀ ਕਿ ਜਿਸ ਬਬਲ ਜਿਹੜਾ ਇੱਕ ਬੈਲੂਨ ਬਣਿਆ ਸੀ ਨਾ, ਮੋਦੀ ਨੇ ਬਣਾਇਆ ਸੀ, ਝੂਠੇ ਵਾਅਦੇ ਕੀਤੇ ਸੀ ਹਿੰਦੁਸਤਾਨ ਦੇ ਲੋਕਾਂ ਨਾਲ ਕਿ ਅੱਛੇ ਦਿਨ ਆ ਰਹੇ ਹਨ, ਇਸ ਕਿਸਮ ਦੀਆਂ ਲੈਕਚਰ ਕਰਕੇ, ਇਸ ਕਿਸਮ ਦੇ ਧੂਆਂਧਾਰ ਭਾਸ਼ਣ ਦੇ ਕੇ ਜਗ੍ਹਾ ਜਗ੍ਹਾ ਉਸਨੇ ਇੱਕ ਹਾਈਪ ਕ੍ਰੀਏਟ ਕਰਤੀ ਸੀ ਸਾਰੇ ਹਿੰਦੁਸਤਾਨ ਦੇ ਵਿੱਚ। ਉਹ ਟੋਟਲੀ ਪੰਕਚਰ ਹੋ ਚੁੱਕੀ ਹੈ ਔਰ ਉਸ ਦੀ ਹਵਾ ਨਿਕਲ ਚੁੱਕੀ ਹੈ। ਇਹ ਥੋੜੀਆਂ ਬਹੁਤੀਆਂ ਜਿਹੜੀਆਂ ਇਹਨੇ ਸੀਟਾਂ ਜਿੱਤੀਆਂ ਉਹ ਵੀ ਆਪੋਜੀਸ਼ਨ ਦੀ ਨਾਲਾਇਕੀ ਦੇ ਕਾਰਨ ਹੀ ਜਿੱਤੀਆਂ, ਵਰਨਾ ਉਹਨਾਂ ਦਾ ਵੀ ਕੋਈ ਸਕੋਪ ਨਹੀਂ। ਜਿਸ ਤਰ੍ਹਾਂ ਯੂਪੀ ਦੇ ਵਿੱਚ ਜਿਹੜੀਆਂ ਇਹਨੇ 3 ਸੀਟਾਂ ਜਿੱਤੀਆਂ, ਜੇ ਉੱਥੇ ਆਪੋਜੀਸ਼ਨ ਪਾਰਟੀ ਕਿਸੇ ਢੰਗ ਨਾਲ, ਸਹੀ ਢੰਗ ਨਾਲ ਇਲੈਕਸ਼ਨ ਲੜਦੀ ਤਾਂ ਉਹ 3 ਸੀਟਾਂ ਵੀ ਹਾਰ ਸਕਦੇ ਸੀ। ਇਸੇ ਤਰੀਕੇ ਦੇ ਨਾਲ ਰਾਜਸਥਾਨ ਦੇ ਵਿੱਚ 4 ਸੀਟਾਂ ਖਾਲੀ ਹੋਈਆਂ, 4 ਦੇ ਵਿੱਚੋਂ ਸਿਰਫ ਇਹਨਾਂ ਨੇ ਬੀਜੇਪੀ ਵਾਲਿਆਂ ਨੇ 1 ਸੀਟ ਜਿੱਤੀ, ਜਦ ਕਿ 4 ਸੀਟਾਂ ਪਿਛਲੀ ਅਸੈਂਬਲੀ ਦੇ ਵਿੱਚ ਵੱਡੇ ਭਾਰੀ ਮਤ ਦੇ ਨਾਲ ਬੀਜੇਪੀ ਨੇ ਜਿੱਤੀਆਂ ਹੋਈਆਂ ਸੀ। ਸੋ ਇਹ ਇੱਥੇ ਗੱਲ ਨਹੀਂ ਹੈ। ਇਸ ਤੋਂ ਪਹਿਲਾਂ 2 ਹੋਰ ਜਗ੍ਹਾ ਸਟੇਟਾਂ ਦੇ ਵਿੱਚ ਬਾਈ ਇਲੈਕਸ਼ਨਾਂ ਹੋਈਆਂ। ਟੋਟਲ ਜਿਹੜੀਆਂ ਜਦੋਂ ਦੀ 16 ਮਈ ਤੋਂ ਇਸ ਦੀ ਬੀਜੇਪੀ ਦੀ ਸਰਕਾਰ ਬਣੀ ਆ, 50-22 ਇਲੈਕਸ਼ਨਾਂ ਹੋਈਆਂ। 50 ਦੇ ਵਿੱਚੋਂ ਵੀ ਜਿਹੜੀ ਬੀਜੇਪੀ ਆ ਉਹ ਸਿਰਫ 18 ਸੀਟਾਂ ਜਿੱਤ ਸਕੀ ਆ ਔਰ ਬਾਕੀ ਸਾਰੀਆਂ ਦੀਆਂ ਸਾਰੀਆਂ ਆਪੋਜੀਸ਼ਨ ਨੇ ਜਿੱਤੀਆਂ। ਬੀਜੇਪੀ ਦਾ ਜਿਹੜਾ ਸਾਰੇ ਦਾ ਸਾਰਾ ਇੱਕ ਹੂਆ ਬਣਾਇਆ ਹੋਇਆ ਸੀ ਉਹ ਖਤਮ ਹੋ ਗਿਆ। ਐਵੇਂ ਫਰਜ਼ੀ ਜਿਹੜੀ ਵੇਵ ਬਣਾਈ ਸੀ, ਲੋਕਾਂ ਦੇ ਵਿੱਚ ਇੱਕ ਐਕਸਾਈਟਮੈਂਟ ਕ੍ਰੀਏਟ ਕੀਤੀ ਸੀ ਔਰ ਲੋਕ ਉਸ ਐਕਸਾਈਟਮੈਂਟ ਦੇ ਇੱਕ ਤਰ੍ਹਾਂ ਦੇ ਵਿਕਟਿਮ ਬਣ ਗਏ। ਤੋਂ ਉਹਨਾਂ ਹਾਲਾਤਾਂ ਦੇ ਨਾਲ ਇਹਨਾਂ ਨੇ ਇਸ ਜਿਹੜੀ ਪਾਰਲੀਮੈਂਟ ਦੀ ਸੀਟਾਂ ਜਿੱਤ ਕੇ ਸੈਂਟਰ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਆ। ਲੇਕਿਨ ਲੋਕ ਬਹੁਤ ਇਸ ਸਰਕਾਰ ਤੋਂ ਡਿਸਇਲੂਜਨ ਹੋਏ ਆ। ਪ੍ਰਾਈਸਿਸ ਬਹੁਤ ਉੱਪਰ ਨੂੰ ਗਈਆਂ, ਲੋਕਾਂ ਦੇ ਵਿੱਚ ਬੜੀ ਬੇਚੈਨੀ ਆ। ਘੱਟ ਗਿਣਤੀਆਂ ਜਿਹੜੀਆਂ ਟੋਟਲੀ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰ ਰਹੀਆਂ ਔਰ ਜਿਸ ਕਿਸਮ ਦੇ ਥ੍ਰੈਟ, ਜਿਸ ਕਿਸਮ ਦੀ ਮਤਲਬ ਇਹਨਾਂ ਦੇ ਲੀਡਰ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਥ੍ਰੈਟ ਦੇ ਰਹੇ ਆ ਕਿ ਅਸੀਂ ਤਾਂ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਕਨਵਰਟ ਕਰਨਾ ਹੈ। ਇਹ ਮੋਹਨ ਭਗਵਤ ਨੇ ਵੀ ਬਿਆਨ ਦਿੱਤਾ। ਤੋਂ ਇਸੇ ਤਰੀਕੇ ਦੇ ਬਿਆਨ ਦੂਸਰੇ ਹੋਰ ਲੀਡਰ ਦਿੰਦੇ ਜਾ ਰਹੇ ਆ, ਜਿਸ ਦੇ ਨਾਲ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ ਆਪਣੇ ਆਪ ਨੂੰ ਟੋਟਲੀ ਹਿੰਦੁਸਤਾਨ ਦੇ ਵਿੱਚ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ, ਇਨਸਿਕਿਉਰ ਮਹਿਸੂਸ ਕਰ ਰਹੀਆਂ ਹਨ। ਤੋਂ ਇਸ ਕਿਸਮ ਦੇ ਹਾਲਾਤਾਂ ਦੇ ਵਿੱਚ ਜਿਹੜੇ 25 ਤੋਂ 30% ਘੱਟ ਗਿਣਤੀਆਂ ਉਹ ਤਾਂ ਟੋਟਲੀ ਇਹਨਾਂ ਦੇ ਖਿਲਾਫ ਹੋ ਗਈਆਂ। ਜਿਹੜੀਆਂ ਹੋਰ ਵੀ ਹਿੰਦੁਸਤਾਨ ਚ ਦਲਿਤ ਵਰਗਾ ਦੇ ਲੋਕ ਆ ਜਿਹੜੇ ਉਹ ਵੀ ਇਹਨਾਂ ਤੋਂ ਪਰੇਸ਼ਾਨ ਆ ਔਰ ਗਰੀਬ ਆਦਮੀ ਆ ਜਿਹੜਾ ਉਹ ਵੀ ਇਹਨਾਂ ਤੋਂ ਬੇਹੱਦ ਪਰੇਸ਼ਾਨ ਹੈ ਕਿਉਂਕਿ ਕੀਮਤਾਂ ਅੱਗੇ ਨਾਲੋਂ ਕਿਤੇ ਜ਼ਿਆਦਾ ਵੱਧ ਗਈਆਂ। ਖਾਸ ਤੌਰ ਦੇ ਉੱਤੇ ਖਾਣ ਵਾਲੀਆਂ ਚੀਜ਼ਾਂ, ਆਲੂ ਆ, ਪਿਆਜ਼ ਆ, ਟਮਾਟਰ ਆ, ਇਹਨਾਂ ਚੀਜ਼ਾਂ ਦੀਆਂ, ਸਬਜ਼ੀਆਂ ਦੀਆਂ ਕੀਮਤਾਂ 100 ਰੁਪਏ ਕਿਲੋ, ਜਿਹੜੀਆਂ ਕਿ ਕਦੇ ਵੀ ਸੁਣੀਆਂ ਨਹੀਂ ਸੀ ਹਿੰਦੁਸਤਾਨ ਦੇ ਵਿੱਚ। ਇੰਨੀ ਮਹਿੰਗਾਈ ਕਿਉਂਕਿ ਹਿੰਦੁਸਤਾਨ ਦੇ ਵਿੱਚ ਲੋਕਾਂ ਦੀ ਆਮਦਨ ਘੱਟ ਆ ਔਰ ਇਸ ਕਿਸਮ ਦੀ ਮਹਿੰਗਾਈ ਦੀ ਝੇਲ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ। ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀਆਂ 33 ਅਸੈਂਬਲੀ ਦੀਆਂ ਤੇ 3 ਪਾਰਲੀਮੈਂਟ ਦੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ, ਉਹਨਾਂ ਦੇ ਵਿੱਚੋਂ 33 ਵਿੱਚੋਂ ਸਿਰਫ ਇਹਨਾਂ ਨੇ 11 ਹੀ ਜਿੱਤੀਆਂ। ਤੋਂ 3 ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚੋਂ ਸਿਰਫ 1 ਹੀ ਜਿੱਤੀ ਆ।
तो इस किस्म दे और ਜਿਹੜੀ यूपी ਦੀ ਪਿਛਲੀ ਇਲੈਕਸ਼ਨ ਹੋਈ ਸੀ ਉਸ ਦੇ ਵਿੱਚ ਪਾਰਲੀਮੈਂਟ ਦੀਆਂ 80 ਵਿੱਚੋਂ 77 ਸੀਟਾਂ ਇਹਨਾਂ ਨੇ ਜਿੱਤੀਆਂ ਸੀ ਤੋਂ ਇਸ ਸਾਰੀ ਘਟਨਾਕ੍ਰਮ ਦੇ ਵਿੱਚ ਇਹਨਾਂ ਨੂੰ ਬੜੀ ਵੱਡੀ ਸੈਟਬੈਕ ਮਿਲੀ ਆ ਔਰ ਟੋਟਲ ਇਹਨਾਂ ਦੇ ਰੈਂਕ ਐਂਡ ਫਾਈਲ ਦੇ ਵਿੱਚ ਡੀਮੋਰਲਾਈਜੇਸ਼ਨ ਆਈ ਆ ਪਰ ਬਦਕਿਸਮਤੀ ਵਾਲੀ ਗੱਲ ਆ ਜਿਹੜੀਆਂ ਆਪੋਜੀਸ਼ਨ ਜਿਹੜੀਆਂ ਪਾਰਟੀਆਂ ਉਹ ਖੜੀਆਂ ਨਹੀਂ ਹੋ ਰਹੀਆਂ ਔਰ ਜਿਹੜੇ ਕਾਂਗਰਸ ਦੇ ਜਿਹੜੀ ਸੋਨੀਆ ਗਾਂਧੀ ਰਾਹੁਲ ਗਾਂਧੀ ਉਹ ਇੰਨਾ ਪਰੇਸ਼ਾਨੀ ਦੇ ਵਿੱਚ ਹਿੰਦੁਸਤਾਨ ਤੋਂ ਬਾਹਰ ਹੀ ਰਹੇ ਔਰ ਹੁਣ ਤੱਕ ਜਿਹੜੇ ਰਿਜ਼ਲਟ ਵੀ ਆਏ ਆ ਹਲੇ ਤੱਕ ਉਹ ਹਿੰਦੁਸਤਾਨ 'ਚ ਵਾਪਸ ਨਹੀਂ ਆਏ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਆਪੋਜੀਸ਼ਨ ਆ ਉਹ ਵੀ ਉਸਨੇ ਵੀ ਆਪਣਾ ਬੜਾ ਕਮਜ਼ੋਰ ਕਿਸਮ ਦਾ ਡੀਮੋਰਲਾਈਜੇਸ਼ਨ ਦੀ ਸਿਚੁਏਸ਼ਨ ਦੇ ਵਿੱਚ ਹੀ ਆਪਣਾ ਰੋਲ ਨਿਭਾਇਆ ਜੇ ਉਹ ਤਕੜੇ ਹੋ ਕੇ ਇਹਨਾਂ ਨਾਲ ਲੜਦੇ ਤਾਂ ਇਹਨਾਂ ਨੂੰ ਹੋਰ ਵੀ ਵੱਡੀ ਮਾਰ ਦੇ ਸਕਦੇ ਸੀ ਤੋਂ ਇਹਨਾਂ ਨੇ ਜਿਹੜੀ ਬੀਜੇਪੀ ਨੇ यूपी ਦੇ ਵਿੱਚ ਰਾਇਟਸ ਕਰਾਏ ਬੇਗੁਨਾਹ ਗਰੀਬ ਔਰ ਬੜੇ ਵਿਚਾਰੇ ਮਾਸੂਮ ਜਿਹੜੇ ਮੁਸਲਮਾਨ ਸੀ ਉਹਨਾਂ ਦਾ ਕਤਲੋਗਾਰਤ ਕਰਾਇਆ ਔਰ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਮਤਲਬ ਭਿਆਨਕ ਜਿਹੜੇ ਕਿਸਮ ਦੇ ਬਿਆਨ ਦਵਾਏ ਆਦਿੱਤਿਆਨਾਥ ਜੋਗੀ ਆ ਇੱਕ ਉਸਨੇ ਬੜੇ ਬੜੇ ਭੈੜੇ ਬਿਆਨ ਦਿੱਤੇ ਆ ਮੁਸਲਮਾਨਾਂ ਦੇ ਖਿਲਾਫ ਔਰ ਇਸੇ ਤਰੀਕੇ ਤੋਂ ਇਹ ਸਾਰੀ ਸਿਚੁਏਸ਼ਨ ਜਿਹੜੀ ਆ ਬੜੀ ਹੀ ਮਤਲਬ ਅੱਛੀ ਡਿਵੈਲਪਮੈਂਟ ਹੋਈ ਆ ਜਿਸ ਦੇ ਨਾਲ ਇਹਨਾਂ ਦੇ ਮੂੰਹ ਦੇ ਉੱਤੇ ਇੱਕ ਬੜਾ ਵੱਡਾ ਚਮਾਟਾ ਲੱਗਿਆ ਜਿਹਦੇ ਨਾਲ ਇਹਨਾਂ ਨੂੰ ਆਪਣੇ ਆਪ ਨੂੰ ਹੁਣ ਸਮਝਣਾ ਚਾਹੀਦਾ ਵੀ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਰਾਜ ਕਰਨਾ ਅਸੀਂ ਇਸ ਕਿਸਮ ਦੀ ਜਿਹੜੀ ਭਿਆਨਕ ਕਿਸਮ ਦੀ ਜਿਹੜੀ ਜਿਸ ਦੇ ਨਾਲ ਕਿ ਰਾਇਟਸ ਕਰਾਏ ਜਾਣ ਨਿਰਦੋਸ਼ ਲੋਕਾਂ ਨੂੰ ਮਰਵਾਇਆ ਜਾਵੇ ਉਹਨਾਂ ਦੇ ਘਰ ਜਲਾਏ ਜਾਣ ਉਹਨਾਂ ਦੀਆਂ ਔਰਤਾਂ ਉਹਨਾਂ ਨੂੰ ਉਹ ਮਹਿਫੂਜ਼ ਨਾ ਆਪਣੇ ਆਪ ਨੂੰ ਕਰ ਸਕਣ ਇਸ ਕਿਸਮ ਦੀ ਸਾਰੀ ਸਿਚੁਏਸ਼ਨ ਦੇ ਵਿੱਚ ਇੱਕ ਵੱਡੀ ਗੱਲ ਇਹ ਡਿਵੈਲਪਮੈਂਟ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਹੋਈ ਹੈ ਜੀ ਬਿਲਕੁਲ ਵੀਰ ਜੀ ਬਿਲਕੁਲ ਵੀ ਐਗਰੀ ਵਿਦ ਯੂ ਬਿਕਾਜ਼ ਜੇ ਤਾਂ ਗੱਲ ਕੀਤੀ ਕਿ ਨਰਿੰਦਰ ਮੋਦੀ ਹੋਵੇ ਔਰ ਸਰਕਾਰ ਬੀਜੇਪੀ ਆਰਐਸਐਸ ਜਿਹੜੇ ਅਸਲੀ ਚਿਹਰੇ ਨੇ ਉਹ ਸਾਹਮਣੇ ਆ ਗਏ ਨੇ ਈਵਨ ਦੋ ਇਹਨੇ ਬਾਕੀ ਲੀਡਰਾਂ ਵਾਂਗੂ ਨਾਰੇ ਲਗਾਏ ਸੀ ਕਿ ਇਹਨਾਂ ਅੱਛੇ ਦਿਨ ਆਉਣਗੇ ਪਰ ਜਿਹੜੇ ਸਾਡੇ ਲੋਕ ਨੇ ਭਾਰਤ ਦੇ ਵਿੱਚ ਉਹ ਕਾਫੀ ਜਾਗਰੂਕ ਹੋ ਗਏ ਨੇ ਉਹਨਾਂ ਨੂੰ ਲੱਗਦਾ ਕਿ ਯੂ ਨੋ ਵਟ ਥੀਸ ਆਰ ਆਲਸੋ ਫੇਕ ਜਿਹੜੇ ਨਾਰੇ ਲਗਾਉਂਦੇ ਪਏ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਕੁਝ ਨਹੀਂ ਹੋਣਾ ਇਹਦੇ ਨਾਲ ਆਲਸੋ ਜਿਸ ਤੁਸੀਂ ਗੱਲ ਕੀਤੀ ਕਿ ਪਿਛਲੇ ਕੁਝ ਵੀਕ ਦੇ ਵਿੱਚ ਵੀ ਇਹਨਾਂ ਦੇ ਜਿਹੜੇ ਲੀਡਰਸ ਨੇ ਲੋਕਲ ਲੀਡਰਸ ਨੇ ਉਹਨਾਂ ਨੇ ਬੜੀਆਂ ਮਾੜੀਆਂ ਗੱਲਾਂ ਕਹੀਆਂ ਨੇ ਸਾਡੇ ਮੁਸਲਮਾਨ ਭੈਣਾਂ ਦੇ ਬਾਰੇ ਮੁਸਲਮਾਨ ਭਰਾਵਾਂ ਦੇ ਬਾਰੇ ਐਂਡ ਆਲਸੋ ਸਾਨੂੰ ਵੀ ਇਹਨਾਂ ਨੇ ਬਹੁਤ ਕੁਝ ਕਿਹਾ ਹੈ ਸੋ ਆਈ ਥਿੰਕ ਦਾ ਜਿਹੜੀ ਮਿਨੋਰਿਟੀ ਹੈ ਉਹ ਜਾਗਰੂਕ ਹੋ ਰਹੀ ਹੈ ਇਸ ਵੇਲੇ ਇੰਡੀਆ ਦੇ ਵਿੱਚ ਸੋ ਵਿਚ ਇਜ਼ ਅ ਗੁੱਡ ਸਾਈਨ ਫॉर ਅਸ ਸੋ ਥੈਂਕ ਯੂ ਵੀਰ ਜੀ ਫॉर दैट ਸੋ ਲੈਟਸ ਮੂਵ ਟੂ ਨੈਕਸਟ ਕੁਐਸਚਨ ਵੀਰ ਜੀ ਜਿਸ ਤਰ੍ਹਾਂ 18 ਸਤੰਬਰ ਨੂੰ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋ ਰਿਹਾ ਜਿਸ ਦੇ ਵਿੱਚ ਸਕਾਟਲੈਂਡ ਦੇ ਲੋਕ ਇਹ ਫੈਸਲਾ ਕਰਨਗੇ ਕਿ ਉਹ ਇੰਗਲੈਂਡ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਫਿਰ ਅਲੱਗ ਦੇਸ਼ ਆਪਣਾ ਬਣਾਉਣਾ ਚਾਹੁੰਦੇ ਨੇ ਤੁਸੀਂ ਇਸ ਰੈਫਰੈਂਡਮ ਦੇ ਭਾਰਤ ਦੇ ਵਿੱਚ ਆਜ਼ਾਦੀ ਲਈ ਲੜੀਆਂ ਕੌਮਾਂ ਜਿਵੇਂ ਕਿ ਸਿੱਖ ਹੋਣ ਕਸ਼ਮੀਰੀ ਹੋਣ ਨਾਗੇ ਹੋਣ ਜਾਂ ਅਸਾਮੀਆਂ ਆਦਿ ਸੰਘਰਸ਼ ਤੇ ਤੁਸੀਂ ਦੂਰਅਸਲੀ ਪ੍ਰਭਾਵ ਕੀ ਵੇਖਦੇ ਹੋ ਦੇਖੋ ਇਹ ਗੱਲ ਬੜੀ ਵੱਡੀ ਮਤਲਬ ਸਾਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਡਿਵੈਲਪਮੈਂਟ ਆ ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਲਈ ਜਿਹੜੀਆਂ ਸਪਰੈਸਡ ਨੈਸ਼ਨੈਲਿਟੀਜ਼ ਹੈਗੀਆਂ ਔਰ ਉਹਨਾਂ ਨੈਸ਼ਨੈਲਿਟੀਜ਼ ਦੇ ਨਾਲ ਜੋ ਕੁਝ ਹੋ ਰਿਹਾ ਉਹ ਬੜਾ ਅਤਿਆਚਾਰ ਹੋ ਰਿਹਾ ਬੜਾ ਜ਼ੁਲਮ ਹੋ ਰਿਹਾ ਬੜਾ ਸਿਤਮ ਹੋ ਰਿਹਾ ਉਹਨਾਂ ਦੀ ਕੋਈ ਆਵਾਜ਼ ਸੁਣੀ ਨਹੀਂ ਜਾ ਰਹੀ ਤੇ ਜਿਹੜੀ ਇਹ ਡਿਵੈਲਪਮੈਂਟ ਆ ਇਹ ਉਹਨਾਂ ਦੇ ਲਈ ਇੱਕ ਬੜਾ ਸੋਰਸ ਆਫ ਇਨਸਪੀਰੇਸ਼ਨ ਆ ਔਰ ਇੱਕ ਪੈਟਰਨ ਸੈੱਟ ਕਰਦਾ ਸਾਰੀ ਦੁਨੀਆ ਦੀ ਪੋਲਿਟਿਕਸ ਦੇ ਗਲੋਬਲ ਪੋਲਿਟਿਕਸ ਦੇ ਵਿੱਚ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਸੁਚੱਜੀਆਂ ਜਿਹੜੀਆਂ ਠਹਿਰੀਆਂ ਵੀਆਂ ਕੌਮਾਂ ਉਹ ਆਪਣੇ ਦੂਜੀਆਂ ਜਿਹੜੀਆਂ ਕੌਮਾਂ ਉਹਨਾਂ ਨੂੰ ਵੀ ਉਹਨਾਂ ਸਥਾਨ ਦੇਣਾ ਚਾਹੁੰਦੀਆਂ ਜੇ ਉਹ ਚਾਹਣ ਚਾਹੇ ਉਹ ਇੰਗਲੈਂਡ ਦੇ ਨਾਲ ਯੂਕੇ ਦੇ ਵਿੱਚ ਰਹਿਣਾ ਚਾਹੁੰਦੀਆਂ ਯੂਨਾਈਟਿਡ ਕਿੰਗਡਮ 'ਚ ਜਾਂ ਨਹੀਂ ਚਾਹੁੰਦੀਆਂ ਉਹ ਰੈਫਰੈਂਡਮ ਦੇ ਨਾਲ ਆਪਣਾ ਫੈਸਲਾ ਕਰਨ ਬਹੁਤ ਪੀਸਫੁਲ ਨॉन ਵਾਇਲੈਂਟ ਔਰ ਬੜਾ ਡੈਮੋਕ੍ਰੈਟਿਕ ਔਰ ਬੜਾ ਹੀ ਸੁਚੱਜਾ ਢੰਗ ਆ ਔਰ ਇਸ ਪੈਟਰਨ ਨੂੰ ਦੁਨੀਆ ਦੇ ਵਿੱਚ ਫਾਲੋ ਕਰਨਾ ਚਾਹੀਦਾ ਹਿੰਦੁਸਤਾਨ ਦੇ ਵਿੱਚ ਹੁਣ ਦੇਖੋ ਵਿਚਾਰੇ ਜਿਹੜੇ ਕਸ਼ਮੀਰੀ ਆ ਉਹ ਕਿੰਨੀ ਦੇਰ ਤੋਂ ਸਟਰਗਲ ਕਰ ਰਹੇ ਆ ਕਿੰਨਾ ਉਹਨਾਂ ਨਾਲ ਜ਼ੁਲਮੋ ਸਿਤਮ ਹੋਇਆ ਔਰ ਇਸੇ ਤਰੀਕੇ ਨਾਲ ਸਿੱਖਾਂ ਨਾਲ ਕਿੰਨਾ ਜ਼ੁਲਮੋ ਸਿਤਮ ਹੋਇਆ ਸਿੱਖਾਂ ਦੇ ਨਾਲ ਹਜ਼ਾਰਾਂ ਲੱਖਾਂ ਮੁਸਲਮਾਨਾਂ ਦੀ ਤਾਂ ਥੋੜੀ ਬਹੁਤੀ ਆਵਾਜ਼ ਹੈ ਦੁਨੀਆ ਦੇ ਵਿੱਚ ਸਿੱਖਾਂ ਦੀ ਤਾਂ ਵਿਚਾਰਿਆਂ ਦੀ ਆਵਾਜ਼ ਹੀ ਨਹੀਂ ਸਿੱਖਾਂ ਕੋਲ ਕੋਈ ਪੋਲੀਟੀਕਲ ਸਪੇਸ ਨਹੀਂ ਦੁਨੀਆ ਦੇ ਵਿੱਚ ਅੱਜ ਸਿੱਖ ਸਾਰੀ ਦੁਨੀਆ ਦੇ ਵਿੱਚ ਮਾਰਿਆ ਜਾ ਰਿਹਾ ਪਾਕਿਸਤਾਨ ਦੇ ਵਿੱਚ ਸਿੱਖ ਮਾਰੇ ਜਾ ਰਹੇ ਆ ਅਮਰੀਕਾ ਦੇ ਵਿੱਚ ਸਿੱਖਾਂ ਦੇ ਨਾਲ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ ਸਕਾਟਲੈਂਡ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੇ ਨਾਲ ਮਤਲਬ ਧੱਕਾ ਹੋ ਰਿਹਾ ਤਾਂ ਸਿੱਖਾਂ ਦੀ ਆਵਾਜ਼ ਕੋਈ ਨਹੀਂ ਉਠਾਉਂਦਾ ਔਰ ਥੋੜੀ ਜਿਹੀ ਇੱਕ ਸਟੇਟਮੈਂਟ ਬਾਦਲ ਵਰਗਾ ਜਿਹੜਾ ਝੂਠਾ ਜਿਹਾ ਲੀਡਰ ਆ ਉਹ ਇੱਕ ਸਟੇਟਮੈਂਟ ਦਿੰਦਾ ਵੀ ਮੈਂ ਜਾ ਕੇ ਹਿੰਦੁਸਤਾਨ ਦੇ ਫੋਰਨ ਮਿਨਿਸਟਰ ਨੂੰ ਜਾ ਕੇ ਰਿਕੁਐਸਟ ਕੀਤੀ ਹੈ ਵੀ ਫਲਾਨੀ ਜਗ੍ਹਾ ਸਿੱਖ ਮਾਰੇ ਜਾ ਰਹੇ ਆ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ
ਇਹ ਉਹਨਾਂ ਕੌਮਾਂ ਦਾ ਹਾਲ ਆ ਜਿਨ੍ਹਾਂ ਕੌਮਾਂ ਦੇ ਕੋਲ ਆਪਣੀ ਕੋਈ ਪੋਲੀਟੀਕਲ ਸਪੇਸ ਨਹੀਂ। ਬਿਲਕੁਲ ਨੌਨ ਵਾਇਲੈਂਟ ਪੀਸਫੁਲ ਤਰੀਕੇ ਦੇ ਨਾਲ ਇਹ ਸਾਰੀਆਂ ਜਿਹੜੀਆਂ ਘੱਟ ਗਿਣਤੀਆਂ ਦੁਨੀਆ ਦੇ ਵਿੱਚ ਸਫ਼ਰ ਕਰ ਰਹੀਆਂ ਉਹਨਾਂ ਦਾ ਸੋਲੂਸ਼ਨ ਲੱਭਣਾ ਚਾਹੀਦਾ UN ਨੂੰ ਔਰ ਵਰਲਡ ਕਮਿਊਨਿਟੀ ਨੂੰ ਇਕੱਠੇ ਹੋ ਕੇ। ਵਾਇਲੈਂਸ ਦੇ ਨਾਲ ਨਹੀਂ, ਕੋਈ ਇਸ ਕਿਸਮ ਦੀ ਮਾਰ ਧਾਰ ਦੇ ਨਾਲ ਨਹੀਂ ਇਹਦਾ ਸੋਲੂਸ਼ਨ ਲੱਭਣਾ ਚਾਹੀਦਾ। ਪੀਸਫੁਲੀ ਸੋਲੂਸ਼ਨ ਲੱਭਣਾ ਚਾਹੀਦਾ ਜਿੱਥੇ ਜਿਹੜਾ ਲੋਕ ਰਹਿਣਾ ਚਾਹੁੰਦੇ ਆ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਹੋਇਆ ਸੀ, ਕਿਊਬਿਕ ਜਿਹੜੀ ਸਟੇਟ ਆ, ਜਿਹੜੀ ਫ੍ਰੈਂਚ ਮੈਜੋਰਿਟੀ ਸਟੇਟ ਆ ਕੈਨੇਡਾ ਦੀ, ਉਹਨਾਂ ਦਾ ਰੈਫਰੈਂਡਮ ਹੋਇਆ ਸੀ। ਚਲੋ ਰੈਫਰੈਂਡਮ ਦੇ ਵਿੱਚ 1 ਜਾਂ 1.5% ਵੋਟ ਦੇ ਨਾਲ ਉਹ ਹਾਰ ਗਏ, ਪਰ ਉਹ ਇੱਕ ਢੰਗ ਤਾਂ ਹੈ ਨਾ ਜਿਸ ਢੰਗ ਦੇ ਨਾਲ ਉਹਨਾਂ ਦੀ ਤਸੱਲੀ ਦੇ ਕਰਾ ਕੇ ਲਓ ਭਾਈ ਆਹ ਰੈਫਰੈਂਡਮ ਹੋਇਆ, ਇਸ ਦੇ ਨਾਲ ਤੁਸੀਂ ਜਿੱਤੇ ਜਾਂ ਤੁਸੀਂ ਹਾਰੇ, ਤੁਸੀਂ ਨਾਲ ਲੈਣਾ ਚਾਹੁੰਦੇ ਹੋ ਨਹੀਂ ਨਾਲ ਲੈਣਾ ਚਾਹੁੰਦੇ, ਤੁਹਾਡਾ ਜਿਹੜਾ ਰੈਫਰੈਂਡਮ ਤੁਹਾਡੀ ਜਿਹੜੀ ਮੈਜੋਰਿਟੀ ਉਹ ਫੈਸਲਾ ਕਰੇਗੀ। ਸੋ ਇਹ ਵੀ ਬੜੀ ਵੱਡੀ ਡਿਵੈਲਪਮੈਂਟ ਆ ਔਰ ਇਹ ਉਹਨਾਂ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਦੀਆਂ ਸਿੱਖ ਕਮਿਊਨਿਟੀ ਆ, ਮੁਸਲਮਾਨ ਕਸ਼ਮੀਰੀ ਆ ਹਿੰਦੁਸਤਾਨ ਦੇ ਵਿੱਚ, ਨਾਗੇ ਆ, ਇਸੇ ਤਰੀਕੇ ਨਾਲ ਅਸਾਮੀ ਆ, ਹੋਰ ਜਿਹੜੇ ਸਾਰੇ ਸਟਰਗਲ ਕਰ ਰਹੇ ਆ, ਉਹਨਾਂ ਦੇ ਲਈ ਇੱਕ ਬੜਾ ਸੋਰਸ ਆਫ ਇਨਸਪੀਰੇਸ਼ਨ ਆ ਔਰ ਇੱਕ ਸੋਰਸ ਆਫ ਸੈਟੀਸਫੈਕਸ਼ਨ ਵੀ ਆ ਵੀ ਇਹ ਇੱਕ ਵਧੀਆ ਆਈਡੀਅਲ ਢੰਗ ਆ ਜਿਸ ਢੰਗ ਦੇ ਨਾਲ ਜਿਹੜੇ ਇਹ ਕਨਫਲਿਕਟਸ ਆ ਇਹਨਾਂ ਨੂੰ ਰਿਜ਼ੋਲਵ ਕੀਤਾ ਜਾ ਸਕਦਾ। ਜਿਹੜੇ ਆਪਸ ਦੇ ਵਿੱਚ ਝਗੜੇ ਆ ਜਿੱਥੇ ਮੈਜੋਰਿਟੀ ਤੇ ਮਾਈਨੋਰਿਟੀ ਕਮਿਊਨਿਟੀਜ਼ ਹੈਗੀਆਂ ਉਹਨਾਂ ਦੇ ਸੋਲੂਸ਼ਨ ਲੱਭੇ ਜਾ ਸਕਦੇ। ਜੀ ਬਿਲਕੁਲ, ਇਹ ਇੱਕ ਬਹੁਤ ਵਧੀਆ ਢੰਗ ਆ ਜਿਹੜਾ ਕਿ ਬਹੁਤ ਹੀ ਮਤਲਬ ਜਿਸ ਨੂੰ ਲੋਕ ਪਸੰਦ ਕਰ ਰਹੇ ਆ ਸਾਰੀ ਦੁਨੀਆ ਦੇ ਵਿੱਚ, ਖਾਸ ਤੌਰ ਦੇ ਉੱਤੇ ਜਿਹੜੀਆਂ ਘੱਟ ਗਿਣਤੀਆਂ ਜਿਹੜੀਆਂ ਸਫਰ ਕਰ ਰਹੀਆਂ। ਜੀ ਬਿਲਕੁਲ ਵੀ ਜੀ, ਆਈ ਵੁੱਡ ਲਾਈਕ ਟੂ ਐਡ ਸਮਥਿੰਗ ਟੂ ਇਟ। ਜਿਸ ਤਰ੍ਹਾਂ ਲਾਈਕ ਇੰਡੀਆ ਦਾ ਮੀਡੀਆ ਜਿਹੜਾ ਵਾ ਪੂਰਾ ਕੰਟਰੋਲ ਕਰਦਾ ਇੰਡੀਆ ਨੂੰ, ਕਿਉਂਕਿ ਉਹਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਈਵਨ ਦਾ ਜੂਨ 84 ਦਾ ਸਾਡਾ ਘੱਲੂਘਾਰਾ ਸੀ, ਨਵੰਬਰ 84 ਜਿਹੜੀ ਸਾਡੀ ਨਸਲਕੁਸ਼ੀ ਸੀ, ਅਸੀਂ ਤਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਬਾਹਰ ਦੇ ਲੋਕਾਂ ਨੂੰ ਦਿਖਾਉਣ ਵਿੱਚ ਕਾਮਯਾਬ ਹੋਏ ਆ। ਪਰ ਜੋ ਵੀ ਅਸਾਮ ਦੇ ਵਿੱਚ ਹੋ ਰਿਹਾ, ਇਟਸ ਲਾਈਕ ਲਿਟਰਲੀ ਲਾਈਕ ਅ ਲੋਟ ਆਫ ਪੀਪਲ ਡੋਨਟ ਨੋ ਵਾਟਸ ਐਗਜ਼ੈਕਟਲੀ ਹੈਪਨਿੰਗ ਓਵਰ देयर। ਰੀਸੈਂਟਲੀ देयर ਵਾਸ ਅ ਵੀਡੀਓ ਦੈਟ ਲੀਕਡ ਲਾਈਕ ਫਿਊ ਵੀਕਸ ਬੈਕ, ਜਿਹਦੇ ਵਿੱਚ ਦੇਖਿਆ ਸੀ ਕਿ ਇੰਡੀਅਨ ਗਵਰਨਮੈਂਟ ਦੇ ਜਿਹੜੇ ਨੇਵੀ ਦੇ ਆਫੀਸਰ ਸੀਗੇ ਜਾਂ ਆਰਮੀ ਆਫੀਸਰ ਸੀ ਕਿਸ ਤਰ੍ਹਾਂ ਤੀਵੀਆਂ ਨੂੰ ਬਾਹਰ ਘਰੋਂ ਕੱਢ ਕੇ ਉਹਨਾਂ ਨੂੰ ਰੇਪ ਕਰਦੇ ਆ, ਜਾਂ ਫਿਰ ਜਿਹੜੇ ਮਾਸੂਮ ਬੱਚੇ ਉਹਨਾਂ ਨੂੰ ਸਿਰਫ ਖੇਲਣ ਦੀ ਖਾਤਰ ਉਹਨਾਂ ਦੇ ਉੱਪਰ ਸ਼ੂਟ ਕਰਦੇ ਆ, ਉਹਨਾਂ ਨੂੰ ਮਾਰਦੇ ਆ, ਉਹਨਾਂ ਨੂੰ ਗੋਲੀਆਂ ਚਲਾਉਂਦੇ ਆ, ਉਹਨਾਂ ਦੇ ਉੱਪਰ ਆਪਣੇ ਆਪ ਨੂੰ ਦਿਖਾਉਣ ਦੇ ਲਈ ਕਿ ਅਸੀਂ ਕੀ ਚੀਜ਼ਾਂ। ਸੋ ਦੇयर इज अ lot of people are getting suppressed in India. So I don't know, maybe the question that I would like to ask you one more question ਕਿ ਜਿਸ ਤਰ੍ਹਾਂ ਇਹ ਸਾਰੇ ਇੰਨੇ ਨੇੜੇ ਅਸੀਂ ਰਹਿੰਦੇ ਆ, ਅਸਾਮ ਹੋ ਗਿਆ, ਨਾਗੇ ਹੋ ਗਿਆ, ਕਸ਼ਮੀਰ ਹੋ ਗਿਆ ਜਾਂ ਪੰਜਾਬ, can we like help each other out in India? like ਅਸੀਂ ਇੱਕ ਦੂਜੇ ਦੀ ਮਦਦ ਨਹੀਂ ਕਰ ਸਕਦੇ ਥੋੜੀ ਬਹੁਤੀ? ਨਹੀਂ ਦੇਖੋ ਇੱਥੇ ਬੜਾ ਮੁਸ਼ਕਿਲ ਹੈ ਇੱਥੇ, ਕਿਉਂਕਿ ਉਹ ਜਿਹੜੀ ਇੰਡੀਆ ਹੈ ਨਾ ਇਹ ਆਪਣੇ ਆਪ ਨੂੰ ਕਹਿੰਦੇ ਦਿਸ ਇਜ਼ ਵੀ ਆਰ ਵਨ ਨੇਸ਼ਨ। ਵਨ ਨੇਸ਼ਨ ਦੇ ਕਨਸੈਪਟ ਦੇ ਨਾਲ ਇਹ ਜਿਹੜੀਆਂ ਇਸ ਕਿਸਮ ਦੀਆਂ ਅਪਰਾਈਜ਼ਿੰਗਸ ਹੈਗੀਆਂ, ਇਸ ਕਿਸਮ ਦੀਆਂ ਲੋਕਾਂ ਦੀਆਂ ਰੀਜਨਲ ਐਸਪੀਰੇਸ਼ਨਸ ਆ, ਨੇਸ਼ਨੈਲਿਟੀਜ਼ ਆ ਜਿਹੜੀਆਂ ਅੱਡ-ਅੱਡ ਜਗ੍ਹਾ ਦੇ ਉੱਤੇ ਰਹਿ ਰਹੀਆਂ, ਉਹਨਾਂ ਨੂੰ ਸਪਰੈਸ ਕਰ ਰਹੇ। ਹਾਂਜੀ, ਜੇ ਤੁਸੀਂ ਕੋਈ ਵੀ ਉਹ ਕਹਿੰਦੇ ਸਾਡੇ ਕੋਲ ਲੈਜੀਟੀਮੇਸੀ ਹੈ to suppress those people who would revolt or who wants to separate from the Indian nation, ਉਸ ਨੂੰ ਇਹ ਕਹਿ ਕੇ ਉੱਥੇ ਵਾਇਲੈਂਸ ਕਰਦੇ ਆ ਔਰ ਉਹਨੂੰ ਲੈਜੀਟੀਮਾਈਜ਼ ਕਰਦੇ ਆ ਵੀ they are fighting against the integrity of this nation. ਹਿੰਦੁਸਤਾਨ ਦੀ ਇੰਟੈਗਰਿਟੀ ਤੇ ਯੂਨਿਟੀ ਦੇ ਖਿਲਾਫ ਉਹ ਲੋਕ ਖੜੇ ਆ ਔਰ ਉਹਨਾਂ ਨੂੰ ਮਾਰਨਾ ਸਾਡੇ ਲਈ ਲੈਜੀਟੀਮੇਟ ਹੈ, ਕਿਉਂਕਿ ਸਾਡੀ ਇੱਕ ਨੇਸ਼ਨ ਹੈ ਔਰ ਨੇਸ਼ਨ ਸਟੇਟ ਆ ਔਰ ਇਸ ਨੇਸ਼ਨ ਜਦ ਕਿ ਇਟ ਇਜ਼ ਨਾਟ ਵਨ ਨੇਸ਼ਨ ਸਟੇਟ, ਇਟਸ ਏ ਕੰਬੀਨੇਸ਼ਨ ਆਫ ਨੈਸ਼ਨੈਲਿਟੀਜ਼। ਔਰ ਮੈਂ ਤੁਹਾਨੂੰ ਇੱਥੇ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ ਉਸ ਦੀ ਵੀ ਜਿਹੜੀ ਆਪਰੇਟਿਵ ਲਾਈਨ ਆ ਉਹ ਆ ਯੂਨੀਅਨ ਆਫ ਸਟੇਟਸ। ਇਹਦੇ ਵਿੱਚ ਮਤਲਬ ਸਟੇਟਾਂ ਦੀ ਇੱਕ ਯੂਨੀਅਨ ਹੈ। ਜੇ ਸਟੇਟ ਵਾਲੰਟਰੀਲੀ ਯੂਨੀਅਨ ਦੇ ਵਿੱਚ ਜਾ ਸਕਦੇ ਆ ਤਾਂ ਸਟੇਟਾਂ ਜਿਹੜੀਆਂ ਯੂਨੀਅਨ ਤੋਂ ਬਾਹਰ ਵੀ ਜਾ ਸਕਦੀਆਂ। ਇਹ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਆ, ਪਰ ਇਸ ਨੂੰ ਬਿਲਕੁਲ ਡੈਮੋਕ੍ਰੈਟਿਕ, ਨਾਨ ਵਾਇਲੈਂਟ, ਪੀਸਫੁਲ ਢੰਗ ਦੇ ਨਾਲ ਜਿਸ ਤਰ੍ਹਾਂ ਦਾ ਸਕਾਟਲੈਂਡ ਦੇ ਵਿੱਚ ਹੋ ਰਿਹਾ, ਇੰਗਲੈਂਡ ਤੇ UK ਦੇ ਵਿੱਚ ਹੋ ਰਿਹਾ, ਉਸੇ ਢੰਗ ਦੇ ਨਾਲ ਇਹਨਾਂ ਚੀਜ਼ਾਂ ਦਾ ਸੋਲੂਸ਼ਨ ਲੱਭਣਾ ਚਾਹੀਦਾ। ਜੇ ਉਸ ਤਰੀਕੇ ਨਾਲ ਸੋਲੂਸ਼ਨ ਲੱਭਿਆ ਜਾਏਗਾ, ਕੋਈ ਬਲੱਡ ਸ਼ੈਡ ਨਹੀਂ ਹੋਏਗਾ, ਕਿਸੇ ਨਾਲ ਕਿਸੇ ਕਿਸਮ ਦੀ ਧੱਕਾ ਨਹੀਂ ਹੋਏਗਾ, ਕੋਈ ਮਤਲਬ ਕਿਸੇ ਨੂੰ ਮਾਰਿਆ ਨਹੀਂ ਜਾਏਗਾ, ਕਿਸੇ ਤੇ ਗੋਲੀ ਨਹੀਂ ਚਲਾਈ ਜਾਏਗੀ, ਪੀਸਫੁਲ ਤਰੀਕੇ ਨਾਲ ਇੰਪਾਰਸ਼ਲੀ ਉਹਨਾਂ ਦਾ ਸੋਲੂਸ਼ਨ ਲੱਭਿਆ ਜਾ ਸਕਦਾ ਹੈ। ਇਹ ਇੱਕ ਬਹੁਤ ਅੱਛਾ ਢੰਗ ਆ, ਇੱਕ ਬਹੁਤ ਅੱਛਾ ਪੈਟਰਨ ਆ ਜਿਹੜਾ ਸੈੱਟ ਕੀਤਾ ਮਤਲਬ ਬ੍ਰਿਟਿਸ਼ ਨੇਸ਼ਨ ਨੇ।
ਜੀ ਜੀ ਬਿਲਕੁਲ ਵੀਰ ਜੀ ਹੁਣ ਅਸੀਂ ਬਾਕੀ ਕੁਐਸਚਨਸ ਵਾਲਾ ਨੇ ਜਿਸ ਤਰ੍ਹਾਂ ਕਸ਼ਮੀਰ ਵਾਦੀ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਹਨੇ ਕਾਫੀ ਤਬਾਹੀ ਮਚਾਈ ਹੋਈ ਹੈ, ਕੁਦਰਤੀ ਤਰਾਸਦੀ ਹੈ, ਪਰ ਇਨਸਾਨ ਹਰ ਇਨਸਾਨ ਵਿਕਟਮਸ ਦੀ ਪੀੜ ਨੂੰ ਮਹਿਸੂਸ ਕਰ ਰਿਹਾ ਜੋ ਕਸ਼ਮੀਰ ਦੇ ਵਿੱਚ ਇਸ ਵੇਲੇ ਸਫਰ ਕਰ ਰਹੇ ਨੇ। ਪਰ ਉਜੈਨ ਯੂਨੀਵਰਸਿਟੀ ਦੇ ਵਾਈਸ ਕਾਉਂਸਲਰ ਮਿਸਟਰ ਜਵਾਹਰ ਲਾਲ ਕੋਲ ਨੂੰ ਹਿੰਦੂ ਜਨੂਨੀਆਂ ਨੇ ਇਸ ਲਈ ਉਹਨਾਂ ਤੇ ਹਮਲਾ ਕੀਤਾ ਜੋ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਕਿਉਂਕਿ ਉਹਨਾਂ ਨੇ ਕਸ਼ਮੀਰ ਦੇ ਜਿਹੜੇ ਪੀੜਤ ਲੋਕ ਸੀਗੇ ਉਹਨਾਂ ਦੀ ਮਦਦ ਦੀ ਅਪੀਲ ਕੀਤੀ ਸੀਗੀ। ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ? ਇੱਕ ਬਹੁਤ ਹੀ ਮੰਦਭਾਗੀ ਘਟਨਾ, ਵੈਰੀ ਟ੍ਰੈਜਿਕ ਇਵੈਂਟ। ਇੰਨੀ ਇਸ ਤੋਂ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ 8 ਸਾਲ ਪਹਿਲਾਂ ਇੱਕ ਪ੍ਰੋਫੈਸਰ ਸੀ, ਉਸ ਦੇ ਉੱਤੇ ਵੀ ABP ਵਾਲਿਆਂ ਨੇ ਜਿਹੜੀ ਇਹਨਾਂ ਦੀ BJP ਦੀ ਸਟੂਡੈਂਟਸ ਆਰਗੇਨਾਈਜੇਸ਼ਨ ਆ ਉਹਨੇ ਹਮਲਾ ਕੀਤਾ ਸੀ ਔਰ ਉਹ ਵਿਚਾਰਾ ਮਾਰਿਆ ਗਿਆ। ਸੱਭਰਵਾਲ, ਪ੍ਰੋਫੈਸਰ ਸੱਭਰਵਾਲ ਉਸ ਦਾ ਨਾਮ ਸੀ ਔਰ ਉਸ ਦੇ ਲੜਕੇ ਨੇ ਉਸ ਦਾ ਕੇਸ ਮਤਲਬ ਲੜਿਆ ਔਰ ਜਿੰਨੇ ਵੀ ਗਵਾਹ ਸੀ ਉਹ ਇਹਨਾਂ ਨੇ ਮੁਕਰਵਾ ਦਿੱਤੇ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ BJP ਦੀ ਸਰਕਾਰ ਆ ਔਰ ਉਹਨਾਂ ਨੇ ਉਸ ਜਿਹੜੇ ਮਾਰਨ ਵਾਲੇ ਬੰਦੇ ਸੀ ਜਿਨ੍ਹਾਂ ਨੇ ਉਸ ਦੇ ਉੱਤੇ ਪ੍ਰੋਫੈਸਰ ਤੇ ਸੱਭਰਵਾਲ ਤੇ ਹਮਲਾ ਕੀਤਾ ਸੀ ਉਹਨਾਂ ਦੇ ਉੱਤੇ ਜਿੰਨੇ ਗਵਾਹ ਸੀ ਉਹ ਮੁਕਰਵਾ ਦਿੱਤੇ। ਉੱਥੇ ਦੇ ਯੂਨੀਵਰਸਿਟੀ ਦੇ ਬੰਦੇ ਸੀ, ਉਸ ਯੂਨੀਵਰਸਿਟੀ ਦੇ ਉਸ ਕਾਲਜ ਦੇ ਬੰਦੇ ਦੇ ਵਿੱਚ ਇੱਕ ਵਿਚਾਰਾ PN ਸੀ ਉਸ ਕਾਲਜ ਦਾ, ਉਸ ਨੂੰ ਵਿਚਾਰੇ ਨੂੰ ਮਤਲਬ ਉਹਦੇ ਤੇ ਪ੍ਰੈਸ਼ਰ ਪਾ ਕੇ ਕਈ ਕਿਸਮ ਦੇ ਟੈਂਪਟੇਸ਼ਨਸ ਉਸ ਨੂੰ ਦੇ ਕੇ ਉਸ ਨੂੰ ਮੁਕਰਵਾ ਦਿੱਤਾ। ਜਿਸ ਬੰਦੇ ਨੇ ਉਸ ਪ੍ਰੋਫੈਸਰ ਨੂੰ ਚੱਕ ਕੇ ਮਤਲਬ ਕੁਰਸੀ ਤੇ ਬਿਠਾ ਕੇ ਉਸ ਨੂੰ ਪਾਣੀ ਪਿਲਾਇਆ ਸੀ ਜਦੋਂ ਕਿ ਉਹ ਤੜਫ ਰਿਹਾ ਸੀ ਵਿਚਾਰਾ, ਆਪਣੇ ਲਾਸਟ ਮਤਲਬ ਸਾਹਾਂ ਦੇ ਉੱਤੇ ਸੀਗਾ। ਤੋ ਉਸ ਬੰਦੇ ਨੇ ਰਾਤ TV ਦੇ ਉੱਤੇ ਉਸ ਦੇ ਲੜਕੇ ਨੇ, ਪ੍ਰੋਫੈਸਰ ਸੱਭਰਵਾਲ ਦੇ ਲੜਕੇ ਨੇ ਇੰਟਰਵਿਊ ਦਿੱਤੀ ਔਰ ਉਸ ਨੇ ਉਸ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਮੈਨੂੰ ਐਗਜ਼ੈਕਟਿਵ ਨੇ ਵੀ ਫੇਲ ਕੀਤਾ, ਲੈਜਿਸਲੇਚਰ ਨੇ ਵੀ ਫੇਲ ਕੀਤਾ ਔਰ ਜੁਡੀਸ਼ਰੀ ਨੇ ਵੀ ਫੇਲ ਕੀਤਾ ਜੀ। ਇਹ ਬੜੀ ਸਭ ਤੋਂ ਤੀਸਰੀ ਬੜੀ ਇੰਪੋਰਟੈਂਟ ਗੱਲ ਉਸਨੇ ਕਹੀ ਕਿ ਜੁਡੀਸ਼ਰੀ ਵੀ ਇਹਨਾਂ ਦੇ ਇਨਫਲੂਐਂਸ ਦੇ ਵਿੱਚ ਆ ਕੇ ਉਸਨੇ ਕਿਸੇ ਬੰਦੇ ਨੂੰ ਸਜ਼ਾ ਨਹੀਂ ਦਿੱਤੀ ਔਰ ਜਿਹੜਾ ਬੰਦਾ ਮੇਨਲੀ ਜ਼ਿੰਮੇਵਾਰ ਸੀ ਪ੍ਰੋਫੈਸਰ ਸੱਭਰਵਾਲ ਨੂੰ ਮਾਰਨ ਲਈ ਉਸ ਬੰਦੇ ਨੂੰ BJP ਵਾਲਿਆਂ ਨੇ ਕਾਲੀਦਾਸਾ ਇੱਕ ਇੰਸਟੀਟਿਊਸ਼ਨ ਆ ਉਸ ਦੇ ਵਿੱਚ ਉਸ ਨੂੰ ਨੋਮੀਨੇਟ ਕਰਕੇ ਉਸ ਦਾ ਮੈਂਬਰ ਬਣਾਇਆ। ਮਤਲਬ ਇਸ ਕਿਸਮ ਦੀ ਹਮਾਕਤ, ਇਸ ਕਿਸਮ ਦਾ ਇਹ ਲੋਕ ਅਤਿਆਚਾਰ ਕਰਦੇ ਆ ਔਰ ਇਹਨਾਂ ਦੇ ਵਿੱਚ ਕੋਈ ਮੋਰੈਲਿਟੀ ਨਹੀਂ। ਹੁਣ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਬਜਰੰਗ ਦਲ ਵਾਲਿਆਂ ਨੇ ਉਸ ਪ੍ਰੋਫੈਸਰ ਕੌਲ ਜਿਹੜਾ ਉਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬੜਾ ਅੱਛਾ ਸ਼ਰੀਫ ਆਦਮੀ ਔਰ ਇੰਸੀਡੈਂਟਲੀ ਉਹ ਵੀ ਮਤਲਬ ਕਸ਼ਮੀਰੀ ਬ੍ਰਾਹਮਣ ਆ, ਉਹ ਕਸ਼ਮੀਰੀ ਬ੍ਰਾਹਮਣ ਆ ਜੀ ਜਿਹੜਾ ਕੌਲ ਜਵਾਹਰ ਲਾਲ ਕੌਲ ਜਿਹੜਾ ਉੱਥੇ ਦਾ ਵਾਈਸ ਚਾਂਸਲਰ ਆ ਜਿਸ ਦੇ ਉੱਤੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੇ ਹਮਲਾ ਕੀਤਾ, ਉਹ ਕਸ਼ਮੀਰੀ ਬ੍ਰਾਹਮਣ ਔਰ ਉਹ ਬੜਾ ਸ਼ਰੀਫ ਆਦਮੀ ਆ, ਬੜਾ ਸਿਆਣਾ ਸੂਝਵਾਨ, ਬੜਾ ਪੜ੍ਹਿਆ ਲਿਖਿਆ ਬੰਦਾ ਔਰ ਉਸ ਨੂੰ ਵਿਚਾਰੇ ਨੂੰ ਇੰਨਾ ਜ਼ਿਆਦਾ ਡੀਮੋਰਲਾਈਜ਼ ਕੀਤਾ ਜਿਸ ਦਾ ਤੁਸੀਂ ਕੋਈ ਇੰਤਹਾ ਹੀ ਨਹੀਂ। ਹੁਣ ਉਹੀ ਗੱਲ ਦੇ ਉੱਤੇ ਜਿਹੜਾ ਪ੍ਰੋਫੈਸਰ ਸੱਭਰਵਾਲ ਦਾ ਲੜਕਾ ਉਹ ਕਹਿ ਰਿਹਾ ਸੀ ਕਿ ਇਸ ਦੇ ਵਿੱਚ ਕੁਝ ਨਹੀਂ ਹੋਣ ਵਾਲਾ ਔਰ ਉਹ ਜਿਹੜੇ ਬੰਦੇ ਫੜੇ ਵੀ ਆ ਇਹਨਾਂ ਨੇ 15 ਸਿਰਫ ਉਹਨਾਂ ਨੇ ਆਪਣੀ ਫੇਸ ਸੇਵਿੰਗ ਦੇ ਲਈ ਉਹਨਾਂ ਨੂੰ ਪਕੜਿਆ ਔਰ ਉਹਨਾਂ ਨੇ ਕੋਈ ਰਿਗਰੈਟ ਨਹੀਂ ਕੀਤੀ। ਉਹਨਾਂ ਨੇ ਬਲਕਿ ਕਿਹਾ ਵੀ ਅਸੀਂ ਤਾਂ ਇਹ ਕੀਤਾ ਹੈ ਔਰ ਸਾਨੂੰ ਇਸ ਗੱਲ ਲਈ ਫਖਰ ਹੈ। ਇਸ ਕਿਸਮ ਦੀ ਮਤਲਬ ਇਹਨਾਂ ਦੇ ਵਿੱਚ ਇਨਟੋਲਰੈਂਸ ਆ ਗਈ ਆ ਕਿ ਕਿਸੇ ਇੱਕ ਕੰਮ ਲਈ ਇੱਕ ਇੰਨਾ ਉਹਨਾਂ ਦੇ ਕਸ਼ਮੀਰੀਆਂ ਦੇ ਉੱਤੇ ਵਿਚਾਰਿਆਂ ਤੇ ਇੰਨੀ ਆਫਦਾ ਆਈ ਆ, ਇੰਨਾ ਉਹਨਾਂ ਦੇ ਉੱਤੇ ਉਹਨਾਂ ਦੀ ਸਿਚੁਏਸ਼ਨ ਤਰਾਸਦੀ ਵਾਲੀ ਆ ਤੇ ਉਹਨੇ ਮਾੜੀ ਜੀ ਇੱਕ ਗੱਲ ਕਹਿ ਦਿੱਤੀ ਉਸ ਗੱਲ ਦੇ ਉੱਤੇ ਉਸ ਦੇ ਨਾਲ ਔਰ ਇੱਕ ਦਿਨ ਉਹ 24 ਘੰਟੇ ICU ਵਿੱਚ ਰਿਹਾ। ਉਸ ਦੇ ਉੱਤੇ ਇੰਨੀਆਂ ਸੱਟਾਂ ਮਾਰੀਆਂ ਗਈਆਂ ਵਾਈਸ ਚਾਂਸਲਰ ਦੇ ਉੱਤੇ, ਸਾਰਾ ਉਹਦਾ ਦਫ਼ਤਰ ਦੇ ਵਿੱਚ ਵੜ ਕੇ ਜਿੱਥੇ ਉਹ ਬੈਠਦਾ ਸੀ ਉੱਥੇ ਸਾਰਾ ਫਰਨੀਚਰ ਤੋੜਿਆ ਗਿਆ, ਸਾਰੀਆਂ ਲਾਈਟਾਂ ਤੋੜੀਆਂ ਗਈਆਂ, ਪੱਕੇ ਤੋੜੇ ਗਏ, ਸਾਰੀ ਚੀਜ਼ ਤੋੜ ਫੋੜ ਕਰਕੇ ਉਸ ਨੂੰ ਸੱਟ ਮਾਰ ਕੇ ਔਰ ਵਿਚਾਰਾ ਉਹ ਇੰਨਾ ਡੀਮੋਰਲਾਈਜ਼ ਹੋਇਆ ਇੱਕ ਦਿਨ 24 ਘੰਟੇ ICU ਵਿੱਚ ਰਿਹਾ। ਇਹਨਾਂ ਦੀ ਜਿਹੜੇ BJP ਵਾਲੇ ਆ ਔਰ ਹੁਣ BJP ਵਾਲੀ ਇਹ ਕਹਿ ਰਹੇ ਆ ਵੀ ਇਹ ਤਾਂ ਫ੍ਰਿੰਜ ਐਲੀਮੈਂਟ ਹੈ, ਸਾਡਾ ਤਾਂ ਹਿੱਸਾ ਹੀ ਨਹੀਂ। ਇਹ ਸਾਰੀ ਇੱਕ ਇਹਨਾਂ ਦੀ ਸਟ੍ਰੈਟਜੀ ਆ ਜੋ ਕੁਛ ਇਹ ਕਹਾ ਰਹੇ ਆ, ਜੋ ਕੁਛ ਇਹ ਕਰਾ ਰਹੇ ਆ, ਕਰਾ ਰਹੇ ਆ ਉਹ ਸਾਰੀ ਇਹਨਾਂ ਦੀ ਸਟ੍ਰੈਟਜੀ, ਪਲਾਨਡ ਸਟ੍ਰੈਟਜੀ ਆ ਔਰ ਉਸ ਦੇ ਉੱਤੇ ਜਿਹੜਾ ਮੋਦੀ ਆ ਉਹ ਚੁੱਪ ਧਾਰੀ ਬੈਠਾ। ਦੂਸਰੇ ਪਾਸੇ ਜਦੋਂ ਪਹਿਲਾਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਉਸ ਨੂੰ ਕਹਿੰਦਾ ਸੀ ਮੋਹਨ ਸਿੰਘ ਆ, ਇਹਨੇ ਮੌਨ ਵਰਤ ਰੱਖਿਆ। ਹੁਣ ਅੱਜ ਸਿਚੁਏਸ਼ਨ ਹੈ ਇਹ ਬੰਦਾ ਇੰਨਾ
ਚਲਾਕ, ਇੰਨਾ ਹੁਸ਼ਿਆਰ ਔਰ ਇੰਨਾ ਬੇਈਮਾਨ ਆਦਮੀ ਆ, ਉਸ ਜਦੋਂ ਇਹੋ ਜਿਹੀ ਕੋਈ ਇਵੈਂਟ ਹੁੰਦੀ ਹੈ ਉਸ ਦੇ ਉੱਤੇ ਕੋਈ ਕਮੈਂਟ ਨਹੀਂ ਕਰਦਾ ਔਰ ਓਪਨ ਪ੍ਰੈਸ ਨੂੰ ਮਿਲਦਾ ਹੀ ਨਹੀਂ। ਇਸ ਨੇ ਸਿਰਫ ਉਹੀ ਪ੍ਰੈਸ ਮੀਡੀਆ ਰੱਖਿਆ ਵਾ ਜਿਹੜਾ ਸਰਕਾਰੀ ਹੋਵੇ ਔਰ ਉਹੀ ਸਵਾਲ ਇਹਨੂੰ ਕਰਨ ਜਿਹੜੇ ਸਵਾਲ ਇਹ ਚਾਹੁੰਦਾ ਹੈਗਾ। ਓਪਨ ਮੀਡੀਆ ਨੂੰ ਇਹ ਮਿਲਣ ਤੋਂ ਟੋਟਲੀ ਇਨਕਾਰੀ ਆ। ਪਿਛਲੀ ਜਿਹੜੀ ਸਰਕਾਰਾਂ ਹੁੰਦੀਆਂ ਸੀ, ਪ੍ਰਾਈਮ ਮਿਨਿਸਟਰ ਸਾਰੇ ਮੀਡੀਆ ਨੂੰ ਓਪਨਲੀ ਮਿਲਦਾ ਸੀ ਵਕਤ ਨਾ ਵਕਤ, ਲੇਕਿਨ ਇਸ ਬੰਦੇ ਨੇ ਉਹ ਮਤਲਬ ਦਰਵਾਜ਼ੇ ਵੀ ਬੰਦ ਕਰ ਦਿੱਤੇ ਆ ਔਰ ਚੁੱਪ ਚਪੀਤੇ ਆਪਣਾ ਬੈਠਾ ਔਰ ਇਹਨਾਂ ਲੋਕਾਂ ਨੂੰ ਹੱਲਾਸ਼ੇਰੀ ਅੰਦਰੂਨੀ ਤੌਰ ਦੇ ਉੱਤੇ ਦਿੱਤੀ ਜਾ ਰਹੀ ਹੈ। ਮੈਂ ਇਹ ਸਵਾਲ ਕਰਦਾ, ਜਿਹੜਾ ਮੋਹਨ ਭਗਵਤ ਜਦੋਂ ਇਸ ਕਿਸਮ ਦੀ ਸਟੇਟਮੈਂਟ ਦਿੰਦਾ ਵੀ ਹਿੰਦੁਸਤਾਨ ਹਿੰਦੂਆਂ ਦਾ ਹੈ ਜਿਸ ਤਰ੍ਹਾਂ ਇੰਗਲੈਂਡ ਅੰਗਰੇਜ਼ਾਂ ਦਾ ਹੈ, ਤਾਂ ਉਸ ਕਿਸਮ ਦੀ ਸਟੇਟਮੈਂਟ ਕੋਈ ਇਹਦੇ ਜ਼ਿਹਨ 'ਚ ਨਹੀਂ ਆਉਂਦੀ। ਮੋਹਨ ਭਗਵਤ ਦਾ ਤਾਂ ਸਟੇਟਸ ਮੋਦੀ ਨਾਲੋਂ ਕਿਤੇ ਉੱਪਰ, RSS ਦਾ ਉਹ ਚੀਫ ਆ। ਇਹ ਸਾਰੀ ਮਿਲੀ ਭਗਤ ਆ। ਇਹ ਸਾਰੀ ਚੀਜ਼ ਸੋਚ ਵਿਚਾਰ ਕੇ ਕੀਤੀ ਜਾ ਰਹੀ ਆ ਤਾਂ ਕਿ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ ਨੂੰ ਟੋਟਲੀ ਡੀਮੋਰਲਾਈਜ਼ ਕੀਤਾ ਜਾਵੇ। ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਆਪਣੇ ਆਪ ਨੂੰ ਹਿੰਦੂਆਂ ਦੇ ਅਧੀਨ ਕਰ ਲੈਣ ਔਰ ਆਪਣੀ ਜਿਹੜੀ ਉਹਨਾਂ ਦੀ ਆਇਡੈਂਟੀਟੀ ਆ ਉਸ ਨੂੰ ਟੋਟਲੀ ਉਹ ਭੁੱਲ ਜਾਣ ਔਰ ਉਹ ਇਹ ਗੱਲ ਕਹਿਣ ਐਲਾਨੀਆ ਤੌਰ ਦੇ ਉੱਤੇ ਅਸੀਂ ਹਿੰਦੁਸਤਾਨੀ ਆ, ਅਸੀਂ ਹਿੰਦੂ ਆ। ਤਾਂ ਇਹ ਸਾਰੀ ਜਿਹੜੀ ਸਟ੍ਰੈਟਜੀ ਆ ਇਹ ਇੱਕ ਪਲੈਨਡ ਸਟ੍ਰੈਟਜੀ ਆ, ਇਹ ਇੱਕ ਸਿਸਟੇਮੈਟਿਕ ਸਟ੍ਰੈਟਜੀ ਆ ਔਰ ਉਹਦੇ ਵਿੱਚ ਮਤਲਬ ਆਦਿੱਤਿਆਨਾਥ ਆ, ਇੱਕ ਹੋਰ ਮਹਾਰਾਜ ਆ, ਹੋਰ ਇਸ ਕਿਸਮ ਦੇ ਬੰਦਿਆਂ ਨੂੰ ਬਾਰੀ ਕਿਹਾ ਜਾ ਰਿਹਾ ਅੰਦਰੂਨੀ ਤੌਰ ਤੇ ਵੀ ਤੁਸੀਂ ਇਸ ਕਿਸਮ ਦੀਆਂ ਸਟੇਟਮੈਂਟਾਂ ਦਿਓ ਔਰ ਆਪ ਉਸ ਦੇ ਉੱਤੇ ਕੋਈ ਨਾ ਉਹਨਾਂ ਨੂੰ ਰੋਕਣ ਦੀ ਕਰਦੇ ਆ ਗੱਲ, ਨਾ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨ ਦੀ ਗੱਲ ਕਰਦੇ ਆ, ਚੁੱਪ ਕਰਕੇ ਬੈਠੇ ਆ ਜਿਹੜੇ ਵੱਡੇ ਜਿਹੜੇ ਇਹਨਾਂ ਦੇ ਲੀਡਰ ਆ। ਇਹ ਸਾਰੀ ਦੀ ਸਾਰੀ ਬੜੀ ਡੀਪ ਰੂਟਡ ਪਲੈਨਿੰਗ ਆ ਤਾਂ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਘੱਟ ਗਿਣਤੀਆਂ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ ਆ ਜਾਂ ਦੂਜੇ ਹੋਰ ਆ, ਉਹ ਸਾਰਿਆਂ ਨੂੰ ਟੋਟਲੀ ਡੀਮੋਰਲਾਈਜ਼ ਕਰਕੇ ਉਹ ਆਪਣਾ ਇੱਕ ਗਲਬਾ ਬਣਾ ਲੈਣ ਔਰ ਉਹ ਵਿਚਾਰੇ ਡੀਮੋਰਲਾਈਜ਼ ਹੋ ਕੇ ਕਹਿਣ ਵੀ ਅਸੀਂ ਤਾਂ ਜੀ ਇਹਨਾਂ ਦੇ ਅਧੀਨ ਆ। ਫਿਰ ਇਸ ਕਿਸਮ ਦੀਆਂ ਵਾਇਲੈਂਸ ਕਰਦੇ ਆ। ਇਹ ਵਾਈਸ ਚਾਂਸਲਰ ਦੇ ਉੱਤੇ ਉਸ ਦੇ ਦਫ਼ਤਰ ਦੇ ਵਿੱਚ ਫਿਜ਼ੀਕਲ ਵਾਇਲੈਂਸ ਕਰਨੀ ਔਰ ਉਸ ਨੂੰ ਜਾ ਕੇ ਹਸਪੀਟਲ ਦੇ ਵਿੱਚ ICU 'ਚ ਦਾਖਲ ਹੋਣਾ ਪਿਆ ਤਾਂ ਇਸ ਦੇ ਨਾਲ ਕਿੰਨੀ ਡਿਮੋਰਲਾਈਜੇਸ਼ਨ ਹੁੰਦੀ ਹੈ ਇੱਕ ਸ਼ਰੀਫ ਆਦਮੀ ਨੂੰ, ਇੱਕ ਜਿਹੜਾ ਪੜ੍ਹਿਆ ਲਿਖਿਆ ਇਨਸਾਨ ਆ। ਇਹ ਸਾਰੀ ਚੀਜ਼ ਜਿਹੜੀ ਹੈ ਇਹ ਪਲੈਨਡ ਆ। ਇਸ ਦੇ ਵਿੱਚ ਸਾਰੀ ਇਹਨਾਂ ਦੀ ਆਪਣੀ ਸਾਰੀ ਨੀਤੀ ਆ ਔਰ ਉਸ ਨੀਤੀ ਦੇ ਮੁਤਾਬਕ ਇਹ ਚੀਜ਼ ਕੀਤੀ ਜਾ ਰਹੀ ਹੈ। ਬੜੀ ਮਾੜੀ ਗੱਲ ਆ, ਬੜੀ ਕੰਡੈਮਨੇਬਲ ਗੱਲ ਆ ਔਰ ਸਾਰੇ ਜਿੰਨੇ ਵੀ ਲੋਕ ਆ ਸੈਂਸੀਬਲ ਉਹਨਾਂ ਨੂੰ ਇਸ ਦੇ ਉੱਤੇ ਪੂਰਾ ਕੰਡੈਮ ਕਰਨਾ ਚਾਹੀਦਾ। ਜੀ ਬਿਲਕੁਲ ਵੀਰ ਜੀ I agree with you because ਜਿਸ ਤਰ੍ਹਾਂ ਇੰਡੀਆ ਦਾ ਮੀਡੀਆ ਹਮੇਸ਼ਾ ਦਿਖਾਉਂਦਾ ਕਿ ਕਸ਼ਮੀਰ ਦੇ ਵਿੱਚ ਹਮੇਸ਼ਾ ਸਿੱਖਾਂ, ਮੁਸਲਮਾਨਾਂ ਜਾਂ ਜਿਹੜੇ ਇਹਨਾਂ ਦੇ ਹਿੰਦੂ ਬ੍ਰਾਹਮਣ ਨੇ ਜਾਂ ਉਹਨਾਂ ਦੇ ਵਿੱਚ ਪ੍ਰੋਬਲਮ ਹੁੰਦੀ ਰਹੀ, but I don't think there's any problem between these three communities in Kashmir. I think the problem is ਕਿ ਇੰਡੀਅਨ ਜਿਹੜੀ ਗਵਰਨਮੈਂਟ ਆ ਉਹ ਜਾਣ ਕੇ ਤੰਗ ਕਰਦੀ ਕਸ਼ਮੀਰੀ ਬ੍ਰਾਹਮਣਾਂ ਨੂੰ ਤਾਂ ਕਿ ਉਹਨਾਂ ਨੂੰ ਡਰਾ ਕੇ ਰੱਖਦੀ ਹੈ ਤਾਂ ਕਿ ਉਹ ਸੰਘਰਸ਼ ਜਿਹੜਾ ਮੁਸਲਮਾਨਾਂ ਦਾ ਸੰਘਰਸ਼ ਉੱਥੇ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ। So it is very clear picture that what's happening right now and as you said about ਮੋਦੀ ਕਿ ਇੰਡੀਆ ਦੀ ਗਵਰਨਮੈਂਟ ਜਾਂ ਫਿਰ ਸਾਡੇ ਪੰਜਾਬ ਦੇ ਜਿਹੜੇ ਵੀਰ ਆ ਕੋਈ ਉਹਨਾਂ ਦੀ ਆਵਾਜ਼ ਉਠਾ ਨਹੀਂ ਸਕਦੇ, but I just want to let you know and ਆਪਣੇ ਸਾਰੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੇ ਕਿ 6 for Justice ਵੱਲੋਂ ਐਸੀ 30 ਸਤੰਬਰ ਨੂੰ ਅਮਰੀਕਾ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਅਸੀਂ ਇੱਕ ਪ੍ਰੋਟੈਸਟ ਕਰ ਰਹੇ ਹਾਂ ਜਿਸ ਦੇ ਵਿੱਚ ਨਰਿੰਦਰ ਮੋਦੀ ਆਣਗੇ, ਸ਼ਾਇਦ ਓਬਾਮਾ ਨੂੰ ਮਿਲਣ ਤੇ ਅਸੀਂ ਪ੍ਰੋਟੈਸਟ ਦੇ ਸਾਹਮਣੇ ਕਰ ਰਹੇ ਹਾਂ ਵਾਸ਼ਿੰਗਟਨ ਹਾਊਸ ਦੇ ਸਾਹਮਣੇ, ਵਾਈਟ ਹਾਊਸ ਦੇ ਸਾਹਮਣੇ। So we would request everybody to come over there and show us your support. And Vijay, so we have only like 1 minute left because we have one last question to ask you. ਉਸ ਦੇ ਵਿੱਚ ਵੀ ਕੁਐਸਚਨ ਕਰਨਾ ਚਾਹੀਦਾ ਵੀ ਜਿਹੜਾ ਭਗਵਤ ਨੇ, ਮੋਹਨ ਭਗਵਤ ਜਿਹੜਾ RSS ਦਾ ਚੀਫ ਆ, ਉਸ ਨੇ ਜਿਹੜਾ ਸਿੱਖਾਂ ਦੀ ਆਇਡੈਂਟੀਟੀ ਉੱਤੇ ਸਵਾਲ ਖੜਾ ਕੀਤਾ ਤਾਂ ਉਸ ਦਾ ਜਵਾਬ ਮੋਦੀ ਸਾਹਿਬ ਦੇਣ। ਬਿਲਕੁਲ ਅਸੀਂ ਜਵਾਬ ਮੰਗਦੇ ਆ ਮੋਦੀ ਸਾਹਿਬ ਤੋਂ। ਜਿਹੜਾ ਮੋਹਨ ਭਗਵਤ ਆ ਉਸ ਨੇ ਜੋ ਸਿੱਖ ਆਇਡੈਂਟੀਟੀ ਦੇ ਉੱਤੇ ਸਵਾਲ ਖੜਾ ਕੀਤਾ ਉਸ ਦਾ ਉਹ ਜਵਾਬ ਦੇਵੇ।
ਜੀ ਬਿਲਕੁਲ ਬਿਲਕੁਲ these are the questions that we will ask over there also ਜਿਹੜੇ ਸਾਡੇ ਨਾਲ ਹੋਰ ਵੀ ਅਸੀਂ ਚਾਹਾਂਗੇ ਕਿ ਸਾਡੇ ਮੁਸਲਿਮ ਬ੍ਰਦਰਸ ਨੇ ਜਾਂ ਕ੍ਰਿਸਚੀਅਨਸ ਬ੍ਰਦਰ ਨੇ ਕੈਥੋਲਿਕ ਬ੍ਰਦਰਸ ਨੇ ਜਿਹੜੇ ਨੇ ਫੈਮਿਲੀ ਇੰਡੀਆ ਦੇ ਵਿੱਚ ਸਫਰ ਕਰ ਰਹੀ ਉਹ ਵੀ ਸਾਨੂੰ ਕਮ ਐਂਡ ਸ਼ੋ ਅਸ ਯੋਰ ਸਪੋਰਟ ਸਾਡੇ ਉੱਥੇ ਆ ਕੇ ਮਦਦ ਕਰੋ ਸਾਨੂੰ ਸਾਡੇ ਸਾਰਿਆਂ ਦੀ ਜ਼ਰੂਰਤ ਹੈ ਇਸ ਵੇਲੇ ਤਾਂ ਕਿ ਅਸੀਂ ਦਿਖਾ ਸਕੀਏ ਕਿ we are one ਅਸੀਂ ਸਾਰੇ ਇਕੱਠੇ ਆ ਸਾਨੂੰ ਸਾਰਿਆਂ ਨੂੰ ਆਜ਼ਾਦੀ ਚਾਹੀਦੀ ਹੈ ਡੈਮੋਨਸਟ੍ਰੇਸ਼ਨ ਦੇ ਵਿੱਚ ਇਹ ਵੀ ਦੱਸਣਾ ਚਾਹੀਦਾ ਵੀ ਹਿੰਦੁਸਤਾਨ ਦੇ ਜਿਹੜੀ ਕੋਈ ਵੀ ਡੈਮੋਕ੍ਰੇਸੀ ਆ ਜੀ ਉਸ ਦਾ ਕੀ ਕ੍ਰਾਈਟੇਰੀਆ ਜੀ ਜਿਹੜੀ ਉਸ ਦੇ ਵਿੱਚ ਜਿਹੜੀ ਮਾਈਨੋਰਿਟੀ ਕਮਿਊਨਿਟੀ ਆ ਉਹ ਕਿੰਨਾ ਕੁ ਸੇਫ ਆਪਣੇ ਆਪ ਨੂੰ ਮਹਿਸੂਸ ਕਰਦੀ ਆ ਬਿਲਕੁਲ ਕਿੰਨਾ ਕੁ ਉਹ ਸਿਕਿਉਰ ਆਪਣੇ ਆਪ ਨੂੰ ਮਹਿਸੂਸ ਕਰਦੀ ਆ ਦੈਟ ਇਜ਼ ਦੀ ਕ੍ਰਾਈਟੇਰੀਆ ਜੀ ਟੂ ਜੱਜ the level of democratic setup in any country in any situation ਹਾਂਜੀ ਬਿਲਕੁਲ because I know that a lot of minorities in India they are very scared and then they are getting suppressed by these people a lot of people like ਆਪਾਂ ਆਜ਼ਾਦੀ ਦੀ ਗੱਲ ਕਰਦੇ nobody is really free over there there is no freedom for a lot of people ਜਿਸ ਤਰ੍ਹਾਂ ਆਪਾਂ ਹੁਣ ਗੱਲ ਕੀਤੀ ਕਸ਼ਮੀਰੀਆਂ ਦੀ ਵਿੱਚ ਜਾਂ ਫਿਰ ਸਿੱਖਾਂ ਦੀ ਜਾਂ ਅਸਾਮ ਦੇ ਵਿੱਚ nobody is free so I know these are the questions that we will ਅਸੀਂ ਲੈ ਕੇ ਜਾਵਾਂਗੇ ਉਹਨਾਂ ਦੇ ਸਾਹਮਣੇ hopefully like we will get our answers over there and but we again we request everybody to help and support us and thank you so much ਕਿ ਤੁਸੀਂ ਆਉਂਗੇ ਸਾਡੇ ਆਪਣਾ ਟਾਈਮ ਕੱਢ ਕੇ ਸਾਡੇ ਮਿਲੋ ਸਾਨੂੰ ਉੱਥੇ ਆ ਕੇ and then these are the questions we need to ask together not only one minority ਨਾਲ ਸਿੱਖਾਂ ਨੂੰ ਜ਼ਰੂਰਤ ਨਹੀਂ ਹੈ ਇਕੱਲੇ ਪੁੱਛਣ ਦੀ I want Christian and Muslim brothers to come and ask questions as well ਵੀਰ ਜੀ thank you so much for your time because ਸਾਡੇ ਕੋਲ ਹੁਣ like 30 seconds ਰਹਿ ਗਏ ਨੇ thank you so much ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸਮੇਂ-ਸਮੇਂ ਤੁਹਾਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ ਹੁਣ ਵਕਤ ਹੋ ਗਿਆ ਵੀਰ ਜੀ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Viewers वक्त हो गया ਤੁਹਾਡੇ ਕੋਲ ਇਜਾਜ਼ਤ ਲੈਣ ਦਾ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ